अस्सलाम वालेकुम। वालेकुम अस्सलाम। पिछली वीडियो जनाब बहुत ज़बरदस्त थी। जी बहुत शुक्रिया जनाब, बहुत शुक्रिया। बस ਤੁਹਾਡੇ ਦੋਸਤਾਂ ਦੀਆਂ ਦੁਆਵਾਂ ਨੇ ਨਾ। ਅੱਜ ਤੁਸੀਂ ਸਾਨੂੰ ਕਰਾਂ ਸੁਖਨ ਪਿਆਰ ਦੇ ਹਾਰ ਗੁੰਦਾ ਬਾਬਾ ਜੀ ਅਹਿਸਾਨੁੱਲਾ ਵੜੈਚ ਦਾ ਇਹ ਕਲਾਮ ਸੁਣਾਓ। ਜੀ ਜਨਾਬ ਬਿਲकुल ਬਾਬਾ ਜੀ ਅਹਿਸਾਨੁੱਲਾ ਵੜੈਚ ਕਰਾਂ ਸੁਖਨ ਪਿਆਰ ਦੇ ਹਾਰ ਗੁੰਦਾ ਦੇਵੇ ਹਿੰਮਤਾਂ ਲਾ ਸ਼ਰੀਕ ਮੈਨੂੰ। ਇਹ ਵੀ ਬਹੁਤ ਜ਼ਿਆਦਾ ਪੜ੍ਹਦੇ ਸਨ ਕਲਾਮ ਬਾਬਾ ਜੀ ਕਸੂਰਮੰਦ ਦਾ। ਇਹ ਵੀ ਨਾਲ ਜ਼ਰੂਰ ਦੱਸਿਆ ਜੇ ਕਿ ਕੁਝ ਲੋਕ ਕਰਾਂ ਸੁਖਨ ਪਿਆਰ ਦੇ ਹਾਰ ਗੁੰਦਾ ਪੜ੍ਹਦੇ ਨੇ ਤੇ ਕੁਝ ਜੀ ਲੋਕ ਕਵਾਂ ਜੀ ਸੁਖਨ ਪਿਆਰ ਦੇ ਹਾਰ ਗੁੰਦਾ ਪੜ੍ਹਦੇ ਸਨ। ਇਹਦੀ ਕੀ ਵਜ੍ਹਾ ਹੈ? मोहतरम गल पता की है कि सुखन दे मानी अगर असी लवीए ना शेर जी जी ते फिर ते असी यही पढ़ांगे कि कवां सुखन प्यार दे हार गुंदा। जी ठीक है। ते जे असी सुखन दे मानी गल्लां लवीए जी ते जी फिर असी करा सुखन प्यार दे हार गुंदा कवांगे। ਇਹ ਤੇ ਤੁਹਾਡੀ ਗੱਲ ਸਹੀ ਹੈ, ਮਗਰ ਬਾਬਾ ਜੀ ਨੇ ਅਸਲ ਵਿੱਚ ਕੀ ਲਿਖਿਆ ਹੈ? जी सही दा जिथों तक तल्लक है ना, तो मैं पहले भी अर्ज की सी कि अगर ते कलाम बाबा जी कसूरमंद दी जिंदगी दे विच छपदा जी ते फिर ते उन्होंने वंड कर देनी सी कि असल लफज की है। जी जी हुण चूंकि बाद विच कुछ कदरदाना ने यह कलाम तरतीब दिता है, जी बिल्कुल। हुण इह शक की गुंजाइश ते हमेशा रहेगी कि बाबा जी ने असल लफज केड़ा ਤੁਸੀਂ लिखिया ਬਜਾ है। ਫਰਮਾ ਰਹੇ ਹੋ, ਕਿਆ ਹੁਣ ਕੋਈ ਐਸਾ ਬੰਦਾ ਹੈ ਜਿਨਨੇ ਬਾਬਾ ਜੀ ਦੀ ਮਹਿਫਿਲ ਕੀਤੀ ਹੋਵੇ? ਵੇਖੋ ਜੀ ਬਾਬਾ ਜੀ ਮੁਹੰਮਦ ਸਾਦਕ ਵੜੈਚ ਨੇ ਮਾੜੀ ਵੜੈਚਾਂ ਤੋਂ ਜੀ ਜੀ ਤੇ ਜਿੰਨਾ ਬਾਬਾ ਜੀ ਕਸੂਰਮੰਦ ਦਾ ਕਲਾਮ ਬਾਬਾ ਜੀ ਸਾਦਕ ਵੜੈਚ ਨੂੰ ਆਉਂਦਾ ਹੈ ਨਾ, ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਬੰਦੇ ਨੂੰ ਆਉਂਦਾ ਹੋਵੇਗਾ। ਕਿਆ ਬਾਤ ਹੈ। ਕਿਉਂਕਿ ਬਾਬਾ ਜੀ ਸਾਦਕ ਵੜੈਚ ਬਾਬਾ ਜੀ ਕਸੂਰਮੰਦ ਦੀ ਮਹਿਫਿਲ ਕੀਤੀ ਹੈ। ਉਹਨਾਂ ਦੇ ਭਾਈ ਮੁਹੰਮਦ ਮਾਲਕ ਵੜੈਚ ਤੇ ਬਾਬਾ ਜੀ ਸਾਦਕ ਵੜੈਚ ਨੇ। ਅੱਛਾ, ਬਾਬਾ ਜੀ ਸਾਦਕ ਮਾਲਕ ਵੜੈਚ ਦੇ ਭਾਈ ਨੇ? ਜੀ ਬਿਲਕੁਲ, ਮਾਲਕ ਵੜੈਚ ਵੱਡੇ ਸਨ ਤੇ ਬਾਬਾ ਜੀ ਸਾਦਕ ਉਹਨਾਂ ਤੋਂ ਨਿੱਕੇ ਨੇ। ਠੀਕ ਹੋ ਗਿਆ। ਅੱਛਾ ਅੱਛਾ। ਉਹਨਾਂ ਨਾਲ ਮੇਰੀ ਇਸ ਮੌਜੂ ਤੇ ਗੱਲ ਹੋਈ ਸੀ। ਮੈਂ ਪੁੱਛਿਆ ਸੀ ਕਿ ਬਾਬਾ ਜੀ ਅਸਲ ਲਫ਼ਜ਼ ਕਰਾਏ ਜਾਂ ਕਵਾਏ, ਤੇ ਬਾਬਾ ਜੀ ਨੇ ਵੀ ਇਹੀ ਜਵਾਬ ਦਿੱਤਾ ਸੀ ਜੋ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਜੀ ਜੀ ਮੈਂ ਬਾਬਾ ਜੀ ਨਾਲ ਇੱਕ ਹੋਰ ਗੱਲ ਕੀਤੀ ਸੀ, ਕਰਾਂ ਤੇ ਕਵਾਂ ਦੀ ਬਜਾਏ ਅਗਰ ਨਾਲ ਸੁਖਨ ਪਿਆਰ ਦੇ ਹਾਰ ਗੁੰਦਾ ਦੇਵੇ ਹਿੰਮਤਾਂ ਲਾ ਸ਼ਰੀਕ ਮੈਨੂੰ, ਤੇ ਕਿਆ ਇਹ ਜ਼ਿਆਦਾ ਅੱਛਾ ਨਹੀਂ ਹੋਵੇਗਾ? ਤੇ ਬਾਬਾ ਜੀ ਸਾਦਕ ਵੜੈਚ ਨੇ ਮੇਰੀ ਇਸ ਗੱਲ ਨਾਲ ਇਤਫਾਕ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਆਇੰਦਾ ਜਦੋਂ ਵੀ ਪੜਾਂਗਾ ਨਾਲ ਸੁਖਨ ਪਿਆਰ ਦੇ ਹਾਰ ਗੁੰਦਾ ਦੇਵੇ ਹਿੰਮਤਾਂ ਲਾ ਸ਼ਰੀਕ ਮੈਨੂੰ ਪੜਾਂਗਾ। ਹੁਣ ਫਿਰ ਬਿਸਮਿਲ੍ਲਾ ਕਰੋ, ਸਾਨੂੰ ਸੁਣਾਓ। ਜੀ मोहतरम, मैं ਤੁਹਾਨੂੰ ਬਿਲਕੁਲ ਸੁਣਾ ਦਿੰਦਾ ਵਾਂ। ਮੈਂ ਆਪਣੇ ਸਭ ਨਾਜ਼ਰੀਨ ਨਾਲ ਇਹ ਵਾਅਦਾ ਕੀਤਾ ਸੀ, ਸਾਮਈਨ ਨਾਲ ਵਾਅਦਾ ਕੀਤਾ ਸੀ ਕਿ ਚੌਧਰੀ ਅਹਿਸਾਨੁੱਲਾ ਵੜੈਚ ਜਿਹੜਾ ਕਲਾਮ ਜ਼ਿਆਦਾ ਪੜ੍ਹਦੇ ਸਨ, ਮੈਂ ਇਨਸ਼ਾਅੱਲਾ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗਾ। ਜੀ ਬਿਲਕੁਲ ਬਿਲਕੁਲ। ਇਹ ਕਲਾਮ ਐਸਾ ਹੈ ਕਿ ਇਹਦੇ ਵਿੱਚ ਕਈ ਜਗ੍ਹਾ ਤੇ ਮੈਂ ਬਾਬਾ ਜੀ ਅਹਿਸਾਨੁੱਲਾ ਵੜੈਚ ਨਾਲ ਵੀ ਡਿਸਕਸ ਕਰਦਾ ਸਾਂ ਕਿ ਬਾਬਾ ਜੀ ਇਹ ਲਫ਼ਜ਼ ਇੱਥੇ ਇਸ ਤਰ੍ਹਾਂ ਦਾ ਹੈ ਤੇ ਅਸਲ ਦੇ ਵਿੱਚ ਇਹ ਲਫ਼ਜ਼ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਤੇ ਬਾਬਾ ਜੀ ਅਹਿਸਾਨੁੱਲਾ ਵੜੈਚ ਕਿਉਂਕਿ ਲਚਕ ਵਾਲੇ ਬੰਦੇ ਸਨ, ਮੰਨਣ ਵਾਲੇ ਬੰਦੇ ਸਨ, ਉਹ ਮੇਰੀ ਇਸ ਗੱਲ ਦੀ ਹੌਸਲਾ ਅਫਜ਼ਾਈ ਕਰਦੇ ਸਨ ਤੇ ਬੜਾ ਖੁਸ਼ ਹੁੰਦੇ ਸਨ। ਤੇ ਜਨਾਬ ਹੁਣ ਤੁਸੀਂ ਸੁਣੋ। ਜੀ ਇਰਸ਼ਾਦ ਇਰਸ਼ਾਦ। ਜੀ ਖੁਸ਼ ਰਵੋ ਜੀ, ਖੁਸ਼ ਰਵੋ। ਨਾਲ ਸੁਖਨ ਪਿਆਰ ਦੇ ਹਾਰ ਗੁੰਦਾ, ਨਾਲ ਸੁਖਨ ਪਿਆਰ ਦੇ ਹਾਰ ਗੁੰਦਾ ਦੇਵੇ ਹਿੰਮਤਾਂ ਲਾ ਸ਼ਰੀਕ ਮੈਨੂੰ, ਅਟਕਲ ਗਲ ਜ਼ੁਬਾਨ ਨਾ ਚਲਦੀ ਏ। ਅੱਛਾ, ਜਿਹੜਾ ਦੂਸਰਾ ਮਿਸਰਾ ਹੈ ਨਾ, ਇਹਨੂੰ ਵੀ ਕੁਝ ਲੋਕ ਪੜ੍ਹਦੇ ਨੇ ਅਟਕਲ ਕੱਟ ਜ਼ੁਬਾਨ ਨਾ ਚਲਦੀ ਏ ਤੇ ਕੁਝ ਪੜ੍ਹਦੇ ਨੇ ਅਟਕਲ ਗਲ ਜ਼ੁਬਾਨ ਨਾ ਚਲਦੀ ਏ। ਮੇਰੇ ਖਿਆਲ ਦੇ ਮੁਤਾਬਕ ਅਟਕਲ ਗਲ ਜ਼ੁਬਾਨ ਨਾ ਚਲਦੀ ਏ ਜ਼ਿਆਦਾ ਮੌਜ਼ੂ ਹੈ, ਕਿਉਂਕਿ ਗੱਲ ਦੇ ਵਿੱਚ ਅਟਕਲ ਏ, ਜਦੋਂ ਗੱਲ ਦੇ ਵਿੱਚੋਂ ਗੱਲ ਬਣ ਕੇ ਨਿਕਲਦੀ ਏ ਤੇ ਜ਼ੁਬਾਨ ਤੇ ਆਉਂਦੀ ਏ। ਜੀ ਜੀ ਤੇ ਇਹ ਹੀ ਬਾਬਾ ਜੀ ਕਸੂਰਮੰਦ ਲਿਖਦੇ ਨੇ, ਅਟਕਲ ਗਲ ਜ਼ੁਬਾਨ ਨਾ ਚਲਦੀ ਏ ਮੌਲਾ ਆਪ ਚਾ ਦੇ ਤੌਫੀਕ ਮੈਨੂੰ, ਕਰੇ ਕਰਮ ਕਮਲੀ ਵਾਲਾ ਕਮਲਿਆਂ ਤੇ, ਕਰੇ ਕਰਮ ਕਮਲੀ ਵਾਲਾ ਕਮਲਿਆਂ ਤੇ, ਮਿਲੇ ਈਮਾਨ ਕੁਰਾਨ ਹਦੀਸ ਮੈਨੂੰ, ਉਹ ਤੇ ਵੱਧ ਥੀ ਵੱਧ ਕੋਈ ਹੱਦ ਨਹੀਂ, ਉਹ ਤੇ ਵੱਧ ਥੀ ਵੱਧ ਕੋਈ ਹੱਦ ਨਹੀਂ, ਕਰਨੀ ਆਮਦੀ ਨਹੀਂ ਤਾਰੀਫ ਮੈਨੂੰ, ਸ਼ਾਇਰਾਂ ਵਾਂਗ ਨੀ ਹਰ ਵੇਲੇ ਬਹਿਰ ਮੇਰੀ। ਹੁਣ ਮੈਂ ਬਹਿਰ ਮੇਰੀ ਕਿਹਾ ਹੈ, ਲੇਕਿਨ ਅਕਸਰ ਗਵਈਏ ਇਹਨੂੰ
ਸ਼ਹਿਰਾਂ ਵਾਂਗ ਨਹੀਂ ਹਰ ਵੇਲੇ ਬਹਿਰ ਮੇਰਾ ਪੜਦੇ ਨੇ। ਜੀ ਜੀ ਹੁਣ ਬਹਿਰ ਦੇ ਵਿੱਚ ਫਰਕ ਇਹ ਵੇ ਕਿ ਇੱਕ ਬਹਿਰ ਹੁੰਦਾ ਸਮੁੰਦਰ ਜਿਹੜਾ ਕਿ ਮੁਜ਼ੱਕਰ ਹੈ, ਤੇ ਜਿਹੜੀ ਸ਼ੇਰ ਦੀ ਬਹਿਰ ਹੁੰਦੀ ਏ ਉਹ ਮੁਅੰਨਸ ਹੈ। ਇਸ ਲਈ ਬਾਬਾ ਜੀ ਕਸੂਰਮੰਦ ਨੇ ਜਿਹੜੀ ਬਹਿਰ ਦੀ ਗੱਲ ਕੀਤੀ ਏ, ਉਹ ਸ਼ਹਿਰਾਂ ਵਾਂਗ ਨਹੀਂ ਹਰ ਵੇਲੇ ਬਹਿਰ ਮੇਰੀ, ਕਦੀ ਕਰਦਾ ਏ ਲੁਤਫ ਲਤੀਫ ਮੈਨੂੰ, ਕੋਲ ਕੋਲ ਮੇਰੇ ਰੁੱਸ ਰੁੱਸ ਫਿਰਦੇ, ਪੁੱਛਦੇ ਕਾਫੀਏ ਨਹੀਂ, ਰਦੀਫ ਮੈਨੂੰ ਵਾਹ ਅਕਲ ਘੱਟ ਬੇਹਿਲਮ ਜ਼ੁਬਾਨ ਮੋਟੀ। ਹੁਣ ਇਸ ਮਿਸਰੇ ਦੇ ਵਿੱਚ ਵੀ ਕੁਝ ਲੋਕ ਪੜ੍ਹਦੇ ਨੇ ਅਕਲ ਘੱਟ ਬੇਇਲਮ ਜ਼ਬਾਨ ਮੋਟੀ, ਹਾਲਾਂਕਿ ਜ਼ਬਾਨ ਦਾ ਇਲਮ ਨਾਲ ਨਹੀਂ ਤਲਕ। ਅਕਲ ਘੱਟ ਬੇਹਿਲਮ ਜ਼ਬਾਨ ਮੋਟੀ, ਜ਼ਬਾਨ ਦੀ ਹਲੀਮੀ ਮਸ਼ਹੂਰ ਹੈ। ਇੱਥੇ ਬਾਬਾ ਜੀ ਕਸੂਰਮੰਦ ਨੇ ਜ਼ਬਾਨ ਦੀ ਹਲੀਮੀ ਦਾ ਜ਼ਿਕਰ ਕੀਤਾ ਹੈ। ਬਾਬਾ ਜੀ ਲਿਖਦੇ ਨੇ ਅਕਲ ਘੱਟ ਬੇਹਿਲਮ ਜ਼ਬਾਨ ਮੋਟੀ, ਕਰਨੀ ਆਮਦੀ ਨਹੀਂ ਗੱਲ ਬਰੀਕ ਮੈਨੂੰ, ਮਾਰਫਤ ਦੀਆਂ ਗੱਲਾਂ ਮੈਂ ਕਰਾਂ ਕਿਵੇਂ, ਮਾਰਫਤ ਦੀਆਂ ਗੱਲਾਂ ਮੈਂ ਕਰਾਂ ਕਿਵੇਂ, ਯਾਦ ਸ਼ਰੀਅਤ ਤਰੀਕਤ ਨਹੀਂ ਹਕੀਕ ਮੈਨੂੰ, ਵੇਖਾਂ ਅਲਫ ਤੇ ਇੱਕੋ ਜਿਹਾ ਨਜ਼ਰ ਆਵੇ, ਵੇਖਾਂ ਅਲਫ ਤੇ ਇੱਕੋ ਜਿਹਾ ਨਜ਼ਰ ਆਵੇ, ਮੀਮ ਨੇ ਦੱਸਿਆ ਪਾਕ ਪਲੀਤ ਮੈਨੂੰ। ਬਾਬਾ ਜੀ ਕਸੂਰਮੰਦ ਨੇ ਬੜੀ ਪਿਆਰੀ ਗੱਲ ਕੀਤੀ ਹੈ ਕਿ ਕੁਰਾਨੇ ਪਾਕ ਜਿਹੜਾ ਕਿ ਅੱਲਾਹ ਤਾਲਾ ਦੀ ਕਿਤਾਬ ਹੈ, ਬੇਸ਼ੱਕ ਕਈ ਮਸਾਇਲ ਐਸੇ ਨੇ ਜਿਹੜੇ ਇਨਸਾਨ ਨੂੰ ਸਮਝ ਨਹੀਂ ਆਉਂਦੇ। ਮਸਲਨ ਕੁਰਾਨੇ ਪਾਕ ਦੇ ਵਿੱਚ ਨਮਾਜ਼ ਦਾ ਹੁਕਮ ਕਈ ਵਾਰੀ ਹੈ, ਲੇਕਿਨ ਨਮਾਜ਼ ਦੀ ਤਰਤੀਬ ਕੀ ਹੈ, ਕਿੰਨੀਆਂ ਨਮਾਜ਼ਾਂ ਨੇ, ਉਹਦੇ ਫਰਾਇਜ਼ ਕੀ ਨੇ, ਸੁਨਤਾਂ ਕੀ ਨੇ, ਵਾਜਬ ਕੀ ਨੇ, ਇਹ ਸਾਰਾ ਕੁਝ ਸਾਨੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ, ਜਿਨ੍ਹਾਂ ਨੂੰ ਹਦੀਸ ਕਿਹਾ ਜਾਂਦਾ ਹੈ। ਇਸੇ ਗੱਲ ਨੂੰ ਬਾਬਾ ਜੀ ਕਸੂਰਮੰਦ ਨੇ ਬੜੇ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਵੇਖਾਂ ਅਲਫ ਤੇ ਇੱਕੋ ਜਿਹਾ ਨਜ਼ਰ ਆਵੇ, ਵੇਖਾਂ ਅਲਫ ਤੇ ਇੱਕੋ ਜਿਹਾ ਨਜ਼ਰ ਆਵੇ, ਮੀਮ ਨੇ ਦੱਸਿਆ ਪਾਕ ਪਲੀਤ ਮੈਨੂੰ, ਖਲੋਵਾਂ ਨੀਤ ਨਮਾਜ਼ ਮੁਹੱਬਤਾਂ ਦੀ। ਸੁਭਾਨ ਅੱਲਾਹ। ਖਲੋਵਾਂ ਨੀਤ ਨਮਾਜ਼ ਮੁਹੱਬਤਾਂ ਦੀ, ਧਰਤੀ ਜਾਪਦੀ ਸਭ ਮਸੀਤ ਮੈਨੂੰ, ਸੋਹਣਾ ਵੇਖ ਕੇ ਕਰੀ ਪਿਆਰ ਜਾਨਾ, ਸੋਹਣਾ ਵੇਖ ਕੇ ਕਰੀ ਪਿਆਰ ਜਾਨਾ, ਕਰਨੀ ਆਮਦੀ ਨਹੀਂ ਪ੍ਰਤੀਤ ਮੈਨੂੰ, ਕਿਸੇ ਦੀ ਆਉਂਦੀ ਏ ਯਾਦ ਤੇ ਯਾਦ ਕਰਨਾ, ਕਿਸੇ ਦੀ ਆਉਂਦੀ ਏ ਯਾਦ ਤੇ ਯਾਦ ਕਰਨਾ, ਨਹੀਂ ਯਾਦ ਪ੍ਰੀਤ ਦੀ ਰੀਤ ਮੈਨੂੰ, ਲੂ ਨੂੰ ਦੁਖਦਾ ਦਿਲ ਵੀ ਦੁਖਦਾ ਏ, ਲੂ ਨੂੰ ਦੁਖਦਾ ਦਿਲ ਵੀ ਦੁਖਦਾ ਏ, ਇੰਜ ਪਾਏ ਜੇ ਕਿਸੇ ਤਵੀਤ ਮੈਨੂੰ, ਹਾਇਆ ਜਿਸ ਦੇ ਨਾਲ ਪਿਆਰ ਮੇਰਾ, ਹਾਇਆ ਜਿਸ ਦੇ ਨਾਲ ਪਿਆਰ ਮੇਰਾ, ਗਿਆ ਕੰਡਿਆਂ ਉੱਤੇ ਧਰੀਕ ਮੈਨੂੰ, ਬੜਾ ਵੇਖਿਆ ਰਾਹ ਤੇ ਵਾਹ ਪੈ ਕੇ। ਵਾਹ, ਬਾਬਾ ਜੀ ਨੇ ਕਮਾਲ ਤਖਯਲ ਪੇਸ਼ ਕੀਤਾ ਹੈ। ਬੜਾ ਵੇਖਿਆ ਰਾਹ ਤੇ ਵਾਹ ਪੈ ਕੇ, ਆਮਦੀ ਹੋਰ ਤੂੰ ਨਹੀਂ ਪ੍ਰਤੀਤ ਮੈਨੂੰ, ਹੋਵਣ ਹਾਰ ਸਿਰ ਤੇ ਕਦੋਂ ਹੋ ਜਾਵਣੀ ਏ। ਬਾਬਾ ਜੀ ਨੇ ਆਖਰੀ ਵਕਤ ਦੀ ਗੱਲ ਕੀਤੀ ਹੈ, ਮੌਤ ਦੀ ਗੱਲ ਕੀਤੀ ਹੈ ਕਿ ਮੌਤ ਕਦੋਂ ਆ ਜਾਣੀ ਹੈ ਦਾ ਕੋਈ ਪਤਾ ਨਹੀਂ। ਬਾਬਾ ਜੀ ਨੇ ਬੜੇ ਪਿਆਰੇ ਅੰਦਾਜ਼ ਵਿੱਚ ਲਿਖਿਆ ਹੈ, ਹੋਵਣ ਹਾਰ ਸਿਰ ਤੇ ਕਦੋਂ ਹੋ ਜਾਵਣੀ ਏ, ਕੋਈ ਯਾਦ ਨਹੀਂ ਦਿਨ ਤਰੀਕ ਮੈਨੂੰ, ਪੈਂਦੀ ਯਾਦ ਜਦ ਗੱਲ ਵਿਛੋੜਿਆਂ ਦੀ, ਪੈਂਦੀ ਯਾਦ ਗੱਲ ਜਦ ਵਿਛੋੜਿਆਂ ਦੀ, ਕਰਦੀ ਗਮਾਂ ਦੇ ਖੂਹ ਗਰੀਕ ਮੈਨੂੰ, ਦਸ ਦੂਰ ਜਿਦੀ ਕਸੂਰ ਮੰਦਾ, ਦਸ ਦੂਰ ਜਿਦੀ ਕਸੂਰ ਮੰਦਾ, ਆਉਂਦੀ ਪਈ ਆਵਾਜ਼ ਨਜ਼ਦੀਕ ਮੈਨੂੰ। ਨਾਜ਼ਰੀਨ, ਅੱਲਾ ਦੀ ਤੌਫੀਕ ਦੇ ਨਾਲ ਅੱਜ ਮੈਂ ਤੁਹਾਡੇ ਨਾਲ ਕੀਤਾ ਹੋਇਆ ਇੱਕ ਹੋਰ ਵਾਅਦਾ ਪੂਰਾ ਕੀਤਾ। ਚੌਧਰੀ ਇਹਸਾਨੁੱਲਾ ਵੜੈਚ ਅਕਸਰ ਪ੍ਰੋਗਰਾਮਾਂ ਤੇ ਇਹ ਹਮਦੀਆ ਤੇ ਨਾਤੀਆ ਕਲਾਮ ਪੇਸ਼ ਕਰਦੇ ਸਨ। ਸਾਡੇ ਕਦਰਦਾਨ ਨੇ ਫਰਮਾਇਸ਼ ਕੀਤੀ, ਬਹੁਤ ਸ਼ੁਕਰੀਆ। ਮੈਂ ਆਪਣੇ ਇਲਮ, ਆਪਣੀ ਸਮਝ, ਆਪਣੀ ਸੋਚ ਦੇ ਮੁਤਾਬਕ ਜੋ ਬਾਬਾ ਜੀ ਕਸੂਰਮੰਦ ਨੇ ਕਲਾਮ ਅਸਲ ਲਿਖਿਆ ਹੈ, ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਉਹਦੇ ਮੁਤਾਬਕ ਪੜ੍ਹ ਕੇ ਵਿਖਾਵਾਂ, ਕਿਉਂਕਿ ਬਾਬਾ ਜੀ ਕਸੂਰਮੰਦ ਤੋਂ ਬਾਅਦ ਉਹਨਾਂ ਦੇ ਕਲਾਮ ਦੇ ਵਿੱਚ ਰੱਦੋ ਬਦਲ ਬਹੁਤ ਜ਼ਿਆਦਾ ਹੋ ਗਿਆ ਸੀ, ਤੇ ਕਿਸੇ ਗਾਉਣ ਵਾਲੇ ਨੇ ਕਿਸੇ ਤਰ੍ਹਾਂ ਪੜ੍ਹਿਆ, ਕਿਸੇ ਨੇ ਕਿਸੇ ਤਰ੍ਹਾਂ ਪੜ੍ਹਿਆ, ਤੇ ਮੈਂ ਕੁਝ ਗ੍ਰਾਮਰ ਦੇ ਲਿਹਾਜ਼ ਨਾਲ ਤੇ ਕੁਝ ਮੌਕਾ ਮਾਲ ਦੇ ਮੁਤਾਬਕ ਜਿਹੜਾ ਲਫ਼ਜ਼ ਸਹੀ ਸੀ ਉਹ ਤੁਹਾਨੂੰ ਦੱਸਿਆ। ਉਮੀਦ ਹੈ ਮੇਰੀ ਇਹ ਕਾਵਿਸ਼ ਤੁਹਾਨੂੰ ਪਸੰਦ ਆਈ ਹੋਵੇਗੀ,
ਤੇ ਅਗਰ ਕੋਈ ਗਲਤੀ ਹੈ ਤੇ ਕਮੈਂਟ 'ਚ ਜ਼ਰੂਰ ਦੱਸੋ। ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।